ਤੇ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਰਮਨ ਜੀ ਜੁੜੇ ਨੇ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਨਾ ਜਿਹੜੀ ਚੋਰੀਆਂ ਦੀ ਗੱਲ ਚੱਲਦੀ ਸੀ, ਮੈਂ ਤਾਂ ਦੱਸਣਾ ਸੀਗਾ ਵੀ ਜਿੰਨਾ ਚਿਰ ਨਾ ਜਿਹੜੇ ਬੰਦੇ ਦਾ ਦਾਅ ਨਹੀਂ ਲੱਗਦਾ ਉਹ ਉਨਾ ਚਿਰ ਹੀ ਸ਼ਰੀਫ ਆ। ਜਿੱਦਣ ਜਿਹਦਾ ਦਾਅ ਲੱਗਦਾ ਹਰੇਕ ਹੀ ਰਾਤ ਲਾਉਣ ਨੂੰ ਬੈਠਾ। ਮੇਰੇ ਚਾਚੇ ਦਾ ਨਾ ਟ੍ਰੇਲਰ ਖੜਾ ਸੀਗਾ ਜਾੜ ਦੇ ਬਾਹਰ। ਉਹਨੇ, ਮੈਂ ਜਦੋਂ ਟਰੱਕਿੰਗ ਛੱਡੀ ਆ, ਮੈਂ ਆਪਦਾ ਵਾਲਾ ਟ੍ਰੇਲਰ ਉਹਦੇ ਚਾਚੇ ਨੂੰ ਵੇਚਤਾ, ਨਵਾਂ ਸੀ। ਉਹਦੇ ਕੋਲ ਬਹੁਤ ਪੁਰਾਣਾ ਟ੍ਰੇਲਰ ਸੀ, ਉਹਨੇ ਰੀਫਰ ਸੀਗਾ, ਉਹਨੇ ਜਾੜ ਦੇ ਬਾਹਰ ਖੜਾਤਾ ਵੀ ਚੱਲ ਹਨਾ ਵਿਕ ਜੂਗਾ 5-7 ਹਜ਼ਾਰ ਦਾ। ਉਹ ਕੋਈ ਚੱਕ ਕੇ ਲੈ ਗਿਆ। ਤੇ ਜਦੋਂ ਚੱਕ ਕੇ ਲੈ ਗਿਆ ਤੇ ਮੇਰਾ ਉਦੋਂ ਬਾਅਦ ਇਹਨਾਂ ਨੇ ਇੰਡੀਆ ਨੂੰ ਜਾਣਾ ਸੀ। 3-4 ਦਿਨਾਂ ਬਾਅਦ ਉਹਦੇ 'ਚ ਕੋਈ ਲੋਡ ਲੱਦ ਕੇ ਖੜਾ ਗਿਆ ਵੀ ਉੱਥੇ ਛੱਡ ਗਿਆ। ਹਾਂਜੀ, ਉਹਦੇ ਵਿੱਚ ਸੀਗੀਆਂ ਕਿਸੇ ਨੇ ਵੈਫਲ ਹਾਊਸ ਜਿਹੜਾ ਆਪਣੇ ਰੈਸਟੋਰੈਂਟ ਆ ਉਹਦੀਆਂ ਟੀ-ਸ਼ਰਟਾਂ ਸੀਗੀਆਂ ਲੇਡੀਜ਼ ਦੀਆਂ। ਤੇ ਕਿਸੇ ਨੇ ਲੋਡ ਚੱਕਿਆ ਹੋਣਾ, ਉਹ ਮੁੜ ਕੇ ਵਿਕਿਆ ਨਹੀਂ ਹੋਣਾ ਕਿਉਂਕਿ ਤੇ ਵੈਫਲ ਹਾਊਸ ਆਬਵੀਅਸਲੀ ਉਹਨਾਂ ਦੇ ਬ੍ਰਾਂਡ ਦੀਆਂ ਟੀ-ਸ਼ਰਟਾਂ ਨੇ। ਤੇ ਉਹ ਕਿ ਹੁਣ ਕੀ ਕਰਨ ਲੱਗੇ, ਜਿਹੜੇ ਲੋਡ ਵਿਕਦੇ ਨਹੀਂ ਨਾ, ਕੋਈ ਟ੍ਰੇਲਰ ਚੋਰੀ ਕਰਕੇ ਉਹਦੇ ਵਿੱਚ ਉਹ ਲੋਡ ਲੱਦ ਕੇ ਉਹ ਟ੍ਰੇਲਰ ਵਾਪਸ ਖੜਾ ਜਾਂਦੇ ਨੇ। ਉਹਦਾ ਟ੍ਰੇਲਰ ਯਾਰਡ ਦੇ ਬਾਹਰੋਂ ਚੱਕ ਕੇ ਲੈ ਗਏ। 3-4 ਦਿਨਾਂ ਬਾਅਦ ਨਾਲੇ ਤਾਂ ਉਹਦੀਆਂ ਥੱਲਿਓਂ ਹਾਰਨੇਸ ਸਾਰੀਆਂ ਕੱਢ ਲਈਆਂ, ਟਾਇਰ ਲਾ ਲਏ, ਸਮਾਨ ਸਮੂਨ ਲਾ ਲਿਆ। ਨਾਲੇ ਉਹਦੇ ਵਿੱਚ ਉਹ ਜਿਹੜਾ ਲੋਡ ਵਿਕਿਆ ਨਹੀਂ ਹੋਣਾ ਉਹਦਾ ਵੈਫਲ ਹਾਊਸ ਦਾ, ਉਹ ਲੱਦ ਕੇ ਬਾਹਰ ਖੜਾ ਗਏ ਟ੍ਰੇਲਰ ਦੇ। ਜਦੋਂ ਉਹਨੇ ਦੇਖਿਆ ਉਹ ਪਿੱਛੇ ਤੱਕ ਭਰਿਆ ਪਿਆ। ਉਹਨੇ ਪੁਲਿਸ ਨੂੰ ਕਾਲ ਕੀਤੀ, ਪੁਲਿਸ ਵੀ ਕੁਛ ਨਹੀਂ ਕਰਦੀ ਜੇ ਗੱਲਾਂ ਹੀ ਨੇ। ਪੁਲਿਸ ਨੂੰ ਕਾਲ ਕਰੋ, ਇਹ ਕਰੋ, ਉਹ ਕਹਿੰਦੇ ਅਸੀਂ ਕੁਛ ਨਹੀਂ ਕਰ ਸਕਦੇ ਤੇਰਾ, ਇਹਦਾ ਵੀ ਦੇਖ ਲਾ ਕੀ ਕਰਨਾ, ਡੰਪ ਕਰੋ। ਮੈਂ ਹੁਣ ਕਿੱਥੇ ਡੰਪ ਕਰਾਉਂਦਾ ਫਿਰ, ਮੇਰਾ ਤਾਂ ਕਿਸੇ ਨੇ ਟ੍ਰੇਲਰ ਚੋਰੀ ਕਰਿਆ। ਉਹ ਕਹਿੰਦਾ ਵੀ ਵੈਫਲ ਹਾਊਸ ਨੂੰ ਕਾਲ ਕਰ ਲਓ, ਉਹ ਲੈ ਲੈਣਾ ਆਪਦਾ, ਅਸੀਂ ਤਾਂ ਡਿਲੀਵਰ ਕਰਨੇ। ਉਹ ਕਹਿੰਦੇ ਵੀ ਨਹੀਂ, ਬਸ ਕਹਿੰਦੇ ਹੁਣ ਦੇਖ ਲਓ ਤੁਸੀਂ ਕੀ ਕਰਨਾ। ਪੁਲਿਸ ਵਾਲੇ ਇਹ ਕਹਿ ਕੇ ਚਲੇ ਗਏ। ਆਹ ਚੀਜ਼ ਆ ਜੀ। ਇਹਦਾ ਹੁਣ ਫਿਰ ਉੱਥੇ ਹੀ ਘਲਾ ਦੋ, ਜਿਹੜਾ ਲੋਡ ਲਦਾ ਕੇ ਜਿੱਥੇ ਘੱਟ ਟੀ-ਸ਼ਰਟਾਂ ਮਿਲਦੀਆਂ ਉੱਥੇ ਉਹਨਾਂ ਨੂੰ ਪਹੁੰਚਾ ਦੋ। ਅੱਜ ਕੱਲ ਉਹੀ ਆ, ਮਤਲਬ ਉਹਨਾਂ ਦੇ ਅੱਜ ਕੱਲ 5-7 ਹਜ਼ਾਰ ਦਾ ਵਿਕ ਗਿਆ, ਠੀਕ ਆ। ਉਹਨੇ ਕਹਿੰਦਾ ਪਾਰਕਿੰਗ ਦੇਣ ਨਾਲ ਉਹਨੇ ਮਾੜਾ ਜਿਹਾ ਬਾਹਰ ਖੁੰਝੇ ਤੇ ਲਾਤਾ, ਉਹ ਪੁੱਠਾ ਹੀ ਪੈ ਗਿਆ ਕੰਮ ਉਹਨੂੰ। ਪੁੱਠਾ ਹੀ ਪੈ ਗਿਆ। ਵਾਲਾ ਵੀ ਤੇ ਇਹੀ ਦੱਸਦਾ ਵੀ ਪਤਾ ਨੀ ਕੌਣ ਚੋਰੀ ਕਰਕੇ ਉਹਨਾਂ ਦੇ ਉੱਥੇ ਖੜਾ ਜਾਂਦੇ ਆ। ਦੇਖ ਲਓ ਹੁਣ ਉੱਥੇ ਹਨਾ ਵੀ ਇਹ ਤਾਂ ਹਾਲ ਆ ਲੋਕਾਂ ਦਾ। ਆਵਾਈ ਉੱਤੇ ਆ ਪਿਆ ਫਿਰ ਤਾਂ ਹੀ ਕਹਿੰਦੇ ਆ। ਥੈਂਕ ਯੂ ਸਨੀ। ਓਕੇ ਜੀ। ਸੋ ਰਮਨ ਜੀ, ਇਹ ਸਾਰੀਆਂ ਕਾਲਾਂ ਤੋਂ ਇਹ ਲੱਗਦਾ ਵੀ ਇਹ ਬਹੁਤ ਵੱਡੀ ਪ੍ਰੋਬਲਮ ਆ, ਬਹੁਤ ਜ਼ਿਆਦਾ ਜੀ। ਇਸ ਵੇਲੇ ਜਿਹੜੀਆਂ ਸਿਚੁਏਸ਼ਨਸ ਆ ਰਹੀਆਂ ਹੈਗੀਆਂ ਜੀ, ਐਡੀਆਂ ਕੁ ਵੱਡੀਆਂ ਹੈਗੀਆਂ। ਥੈਫਟ ਵਾਲੇ ਪਾਸਿਓਂ ਐਡੀ ਵੱਡੀ ਸਿਚੁਏਸ਼ਨ ਕ੍ਰੀਏਟ ਹੋ ਰਹੀ ਆ। ਜਿਹੜਾ ਡਿਲਾਇਲਾ ਲਾਅ ਦੇ ਵਿੱਚ ਜਿਹੜੀ ਫੋਰਨ ਡਿਸਪੈਚ ਵਾਲੀ ਕਹਾਣੀ ਆ, ਉਹ ਬਹੁਤ ਡੀਪਲੀ ਜਿਹੜੀ ਆ ਉਹਦੇ 'ਤੇ ਗੱਲ ਹੋ ਰਹੀ ਆ। ਕਿਉਂਕਿ ਜਿਹੜੀਆਂ ਆਈਪੀ ਐਡਰੈਸ ਜਿਹੜੇ ਆ, ਆਈਪੀ ਐਡਰੈਸ ਜਿਹੜੇ ਆ ਟਰੈਕ ਜਿੱਥੋਂ ਹੋ ਰਹੇ ਆ, ਪੇਮੈਂਟਸ ਟਰੈਕ ਹੋ ਰਹੀਆਂ ਆ। ਬਹੁਤ ਚੀਜ਼ਾਂ ਜਿਹੜੀਆਂ ਇਸ ਵੇਲੇ ਬਿਹਾਈਂਡ ਦਾ ਸੀਨ ਕੰਮ ਚੱਲ ਰਿਹਾ ਹੈਗਾ, ਜਿਹਦੇ ਕਰਕੇ ਇਹ ਚੀਜ਼ ਜਿਹੜੀ ਹੈ ਸਾਹਮਣੇ ਆਈ ਹੈਗੀ ਆ। ਕਿਉਂਕਿ ਜਿੰਨੀਆਂ ਵੀ ਥੈਫਟ ਦੀਆਂ ਜਿਹੜੀਆਂ ਚੀਜ਼ਾਂ ਜਾਂ ਫਰੋਡ ਜਿਹੜੇ ਲੋਡਸ ਹੈਗੇ ਆ, ਉਹਨਾਂ ਦੀਆਂ ਚੀਜ਼ਾਂ ਹੈਗੀਆਂ, ਉਹ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਆ ਉਹ ਆਊਟ ਆਫ ਕੰਟਰੀ ਜੁੜਦੀਆਂ ਹੈਗੀਆਂ। ਚਾਹੇ ਉਹ ਈਸਟਰਨ ਯੂਰਪ ਲਾ ਲਓ, ਚਾਹੇ ਜ਼ਿਆਦਾ ਕੰਮ ਸ਼ੁਰੂ ਉਦੋਂ ਹੀ ਹੋਇਆ ਜਦੋਂ ਬਾਹਰੋਂ ਡਿਸਪੈਚ ਹੋਣ ਲੱਗੀ ਹੈ। ਹਾਂਜੀ, ਕਿਉਂਕਿ ਇਹ ਜਿਹੜੀ ਚੀਜ਼ ਸੀ ਨਾ, ਅੱਗੇ ਦੇਖੋ, ਅੱਗੇ ਇਹੋ ਹੀ ਕੰਟਰੀ ਸੀਗਾ। ਇਸ ਕੰਟਰੀ ਦੇ ਵਿੱਚ ਕਦੀ ਇਸ ਚੀਜ਼ ਦੀ ਪ੍ਰੋਬਲਮ ਨਹੀਂ ਸੀ ਆਈ। ਕੋਈ ਲੋਡ ਚੱਕਦਾ ਸੀਗਾ, ਸਿਰਫ ਪਿਕਅਪ ਨੰਬਰ ਦੇਈਦਾ ਸੀਗਾ, ਆਪਣਾ ਨਾਂ ਲਿਖੀਦਾ ਸੀਗਾ, ਕੋਈ ਆਈਡੀ ਨਹੀਂ ਸੀ ਦੇਖਦਾ, ਕੁਛ ਨਹੀਂ ਸੀ ਕਰਦਾ। ਬੜੇ ਡੀਸੈਂਟਲੀ ਸਾਰੇ ਜਿਹੜੇ ਕੰਮ ਕਰਦੇ ਸੀ। ਕੋਈ ਕਦੀ ਚੋਰੀ ਵਾਲਾ ਕੰਮ ਕਦੀ ਸੁਣਿਆ ਨਹੀਂ ਸੀਗਾ। ਕਦੀ ਕਿਤੇ ਹੋਇਆ ਮਾੜੀ ਮੋਟੀ, ਕਿਤੇ ਕੋਈ ਹਰਕਤ ਹੋ ਗਈ ਚੋਰੀ ਦੀ ਹੋ ਗਈ, ਨਹੀਂ ਤਾਂ ਨਹੀਂ ਸੀ ਹੁੰਦੀ। ਪਰ ਹੁਣ ਜਿਹੜੀ ਆ ਹਾਲਾਤ ਜਿਹੜੇ ਆ ਹੁਣ ਇਹ ਹੋ ਗਏ ਆ ਵੀ ਤੁਹਾਨੂੰ ਇਹ ਨਹੀਂ ਪਤਾ ਲੱਗਦਾ। ਜਿੱਦਾਂ ਹੁਣ ਦੇਖੋ, ਲੋਡ ਚੋਰੀ ਕਰਦੇ ਆ, ਉਹ ਨਹੀਂ ਵਿਕਿਆ ਤਾਂ ਉਹ ਕਿਸੇ ਦੇ ਹੋਰ ਤੇ ਖੜਾ ਕਰ ਦਿੰਦੇ ਜਾ ਕੇ। ਮਤਲਬ ਐਡੀ ਕੁ ਕਿ ਸਿਚੁਏਸ਼ਨ ਖਰਾਬ ਹੋ ਚੁੱਕੀ ਆ, ਜਿਹਦੇ ਵਿੱਚ ਕਿ ਤੁਸੀਂ ਯਕੀਨ ਕਰੋ, ਜਿਹੜੀ ਇਸ ਵੇਲੇ ਸਿਚੁਏਸ਼ਨ ਚੱਲਦੀ ਪਈ ਹੈ ਨਾ, ਕਈ ਕੰਪਨੀਆਂ ਜਿਹੜੀਆਂ ਜੈਨੂਇਨ ਕੰਪਨੀਆਂ ਨਾ, ਉਹ ਵੀ ਜਿਹੜੇ ਫਰੇਟ ਗਾਰਡ, ਹਾਈਵੇ, ਇਹਦੇ ਵਿੱਚ ਇੰਨੀਆਂ ਕੁ ਸਟੱਕ ਹੋ ਚੁੱਕੀਆਂ ਕੰਪਨੀਆਂ। ਕਈ ਇੱਕ ਸਾਡੇ ਕੋਲ ਕੇਸ ਆਇਆ ਹੈਗਾ ਐਰੀਜ਼ੋਨਾ ਤੋਂ, ਉਹਨਾਂ ਦੇ ਕੋਲ 5 ਟਰੱਕ ਹੈਗੇ ਆ। ਉਹ ਇੰਗਲੈਂਡ ਤੋਂ ਲੀਗਲ ਵੀਜ਼ੇ ਤੇ ਮੂਵ ਹੋ ਕੇ ਆਏ ਆ, ਆਪਣਾ ਸਾਰਾ ਕਾਰੋਬਾਰ ਇੱਥੇ ਸੈੱਟ ਕੀਤਾ, ਲੀਗਲ ਮਨੀ ਲਾ ਕੇ ਇੱਥੇ ਕੰਪਨੀ ਖੋਲੀ ਆ, ਇੱਥੋਂ ਦੀਆਂ ਜੌਬਾਂ ਕ੍ਰੀਏਟ ਕੀਤੀਆਂ। ਜਿਹੜਾ ਇੱਥੇ ਵੀਜ਼ੇ ਤੇ ਆਣ ਕੇ, ਇਨਵੈਸਟਰ ਵੀਜ਼ੇ ਤੇ ਆਉਂਦੇ ਆ, ਉੱਥੇ ਆਏ ਆ, ਉਹਨਾਂ ਨੂੰ ਕੰਪਨੀ ਨੇ ਬੈਨ ਕਰ ਦਿੱਤਾ ਹੈਗਾ, ਹਾਈਵੇ ਨੇ। ਹਾਂ, ਹੁਣ ਪਿਛਲੇ 4-5 ਦਿਨਾਂ ਤੋਂ
ਕੀ ਨਾਮ ਮਿਲ ਗਿਆ ਉਹਨਾਂ ਦਾ ਕਿਸੇ ਨਾਲ? ਬੜੀਆਂ ਮਤਲਬ ਕਿ ਇਹ ਵਾਲੇ ਵੀ ਮੈਨੂੰ ਲੱਗਦਾ ਐ ਪੂਰਾ ਬਲੈਕਮੇਲ ਹੀ ਕਰ ਰਹੇ ਆ ਇਸ ਟਾਈਮ। ਮਲਟੀਪਲ ਸਿਚੁਏਸ਼ਨਸ ਬਣਾਤੀਆਂ ਉਹਨਾਂ ਦੇ ਲਈ, ਤੇ ਇਸ ਵੇਲੇ ਉਹਨਾਂ ਦੀ ਹਾਲਾਤ ਇਹ ਹੋ ਚੁੱਕਿਆ ਵੀ ਉਹ ਮਤਲਬ ਬਿਜ਼ਨਸ ਬੰਦ ਕਰਨ ਦੇ ਕਗਾਰ ਤੇ ਕੰਮ ਚਲਾ ਗਿਆ ਹੈਗਾ। ਠੀਕ ਹੈ ਨਾ। ਸੋ ਅਸੀਂ ਵੀ ਆਪਣੇ ਤੌਰ ਤੇ ਜਿਹੜੀ FMCSA DOT ਆ ਉਹਦੇ ਤੱਕ ਇਹ ਪਹੁੰਚ ਕੀਤੀ ਹੈਗੀ ਆ ਕਿ ਇਹਦਾ ਦੇਖੋ, ਜਦੋਂ ਤੁਸੀਂ ਹੁਣ ਉਹਨਾਂ ਨਾਲ ਜਿਹੜੀ ਗੱਲ ਹੁੰਦੀ ਉਹ ਕਹਿੰਦੇ ਜੀ ਪਬਲਿਕ ਇਨਫੋਰਮੇਸ਼ਨ ਆ, ਅਸੀਂ ਤਾਂ ਪਬਲਿਕ ਇਨਫੋਰਮੇਸ਼ਨ ਇਕੱਠੀ ਕਰਕੇ ਅਸੀਂ ਤਾਂ ਉੱਤੇ ਪਾਤੀ। ਮੈਂ ਕਿਹਾ ਪਬਲਿਕ, ਇਹਦਾ ਮਤਲਬ ਵੀ ਇੰਟਰਨੈਟ ਤੇ ਜਿੰਨੀ ਇਨਫੋਰਮੇਸ਼ਨ ਅਵੇਲੇਬਲ ਹੈ ਸਾਰੀ ਸੱਚੀ ਹੈ? ਮਤਲਬ ਕਿ ਤੁਸੀਂ ਇਹ ਕਹਿ ਰਹੇ ਵੀ ਅਸੀਂ ਪਬਲਿਕ ਇਨਫੋਰਮੇਸ਼ਨ ਇਕੱਠੀ ਕੀਤੀ ਤੇ ਇਕੱਠੀ ਕਰਕੇ ਅਸੀਂ ਕੰਪਾਈਲ ਕਰਕੇ ਅਸੀਂ ਉੱਤੇ ਉਹਨੂੰ ਪਾਤਾ ਤੇ ਉਹਨੂੰ ਲੋਕੀ ਦੇਖ ਕੇ ਤੁਹਾਨੂੰ ਕੰਮ ਨਹੀਂ ਦਿੰਦੇ। ਇਹਦਾ ਮਤਲਬ ਇਹ ਕਿ ਜੋ ਇੰਟਰਨੈਟ ਤੇ ਇਨਫੋਰਮੇਸ਼ਨ ਆ ਉਹ ਬਿਲਕੁਲ ਸੱਚੀ ਹੈ। ਠੀਕ ਹੈ ਨਾ। ਉਹਨੂੰ ਵੈਰੀਫਾਈ ਤੁਸੀਂ ਕੀਤਾ, ਜੇ ਕੋਈ ਉਹਨੂੰ ਕੰਟਰਾਡਿਕਟ ਕਰਦਾ ਆਣ ਕੇ, ਜੇ ਤੂੰ ਉਹਨੂੰ ਕੋਈ ਚੈਲੰਜ ਕਰਦਾ, ਤੁਸੀਂ ਉਹ ਤੋਂ ਬਾਅਦ ਕੀ ਕਰਦੇ? ਤੁਸੀਂ ਚੈਲੰਜ ਕਰਨ ਵਾਲੇ ਨੂੰ ਸਿੱਧਾ ਜਵਾਬ ਦੇ ਦਿੰਦੇ ਆ ਵੀ ਯੂ ਆਰ ਅੰਡਰ ਰਿਵਿਊ, ਕੁਝ ਨਹੀਂ ਕਰ ਸਕਦੇ। ਕੁਝ ਨਹੀਂ ਕਰ ਸਕਦੇ, ਹੈ ਨਾ। ਵਾਟ ਡਸ ਦੈਟ ਮੀਨ, ਹੈ ਨਾ, ਵੀ ਤੁਸੀਂ ਕਿਸੇ ਦਾ ਲਾਈਵਲੀਹੁੱਡ ਖਤਮ ਕਰ ਰਹੇ ਆ, ਤੁਸੀਂ ਕਿਸੇ ਦਾ ਸਾਰਾ ਕੁਝ ਖਤਮ ਕਰ ਰਹੇ ਆ। ਦੈਟ ਇਜ਼ ਨਾਟ ਦਾ ਵੇ ਟੂ ਡੂ ਇਟ ਦਾ ਬਿਜ਼ਨਸ। ਰਮਨ ਜੀ, ਉਹ ਜਿੱਦਾਂ ਪਹਿਲੇ ਕਾਲਰ ਕਹਿ ਗਏ ਸੀ, ਜੇ ਵੀਡੀਓ ਦੇ ਉੱਤੇ ਆ ਤਾਂ ਫਿਰ ਬਈ ਇਦਾਂ ਦੇ ਉੱਤੇ ਵੀ ਕਲਾਸ ਐਕਸ਼ਨ ਲਾਸੂਟ ਕਿਉਂ ਨਹੀਂ ਕਰਦੇ? ਬਿਲਕੁਲ ਜੀ, ਬਿਹਾਈਂਡ ਦਾ ਸੀਨ ਕੰਮ ਚੱਲ ਰਿਹਾ ਹੈਗਾ। ਜਿੱਦਾਂ ਹੀ ਸਾਡੇ ਕੋਲ, ਮੈਂ ਆਪਣੇ ਨਿਰਮਲ ਹੁਣਾਂ ਦੇ ਨਾਲ ਕੰਮ ਕਰ ਰਹੇ ਹੈਗੇ ਆ, ਸੋ ਜਿੱਦਾਂ ਹੀ ਉਹ ਚੀਜ਼ ਸਾਹਮਣੇ ਆ ਜਾਊਗੀ ਵੀ ਵਿਲ ਬ੍ਰਿੰਗ ਇਟ ਟੂ ਯੂ। ਠੀਕ ਹੈ ਜੀ, ਠੀਕ ਹੈ ਜੀ, ਓਕੇ।